ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਸੰਬੰਧੀ ਕੁਝ ਰਿਫਾਰਮ ਕੀਤੇ ਗਏ ਨੇ ਤੇ ਇਹਦੇ ਵਿੱਚ ਤਬਦੀਲੀਆਂ ਕੀ ਨੇ? ਕਿਉਂਕਿ ਆਪਾਂ ਦੇਖਿਆ ਕਿ ਕੈਨੇਡਾ ਨੇ ਪਹਿਲਾਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਬਹੁਤ ਖੁੱਲ੍ਹਦਿਲੀ ਦਿਖਾਈ। ਉਸ ਤੋਂ ਬਾਅਦ ਲੰਘੇ ਦਿਨਾਂ ਦੇ ਵਿੱਚ 32,000 ਤੋਂ ਵੱਧ ਲੋਕਾਂ ਨੂੰ ਡਿਪੋਰਟ ਵੀ ਕੀਤਾ ਗਿਆ। ਸੋ ਹੁਣ ਜਿਹੜਾ ਇਹ ਓਪਨ ਵਰਕ ਪਰਮਿਟ ਹੈ, ਗੁਰਜਸਪਾਲ ਸਿੰਘ ਜੀ, ਇਸ ਸੰਬੰਧੀ ਰਿਫਾਰਮ ਤੇ ਕੀ ਚੇਂਜਸ ਨੇ? ਸੋ ਜਿਹੜਾ ਉਹ ਹੋ ਕੀ ਰਿਹਾ ਪ੍ਰਵੀਨ ਸ਼ਰਮਾ ਜੀ, ਵੀ ਜਿੰਨੀ ਪਹਿਲਾਂ ਖੁੱਲ ਸੀਗੀ ਤੇ ਖੁੱਲ ਦੇ ਵਿੱਚ AI ਜਾਂ ਕੰਪਿਊਟਰ ਆ ਜਿਹੜੇ ਉਹ ਆਪਣੇ ਆਪ ਵੀਜ਼ੇ ਇਸ਼ੂ ਕਰ ਰਹੇ ਸੀਗੇ। ਉਹਦਾ ਜੇ ਕਿਸੇ ਨੂੰ ਲੂਪ ਹੋਲ ਮਿਲ ਗਏ ਜਿਹਦੇ ਵਿੱਚ ਜਿਹੜੇ ਸਾਰੇ ਵੀਜ਼ੇ ਇਸ਼ੂ ਹੋਏ, ਹੁਣ ਉਹਨੂੰ ਰੈਪਲੀਕੇਟ ਕਰਨ ਲਈ ਤੇ ਜਿਹੜਾ ਵੈਸੇ ਵੀ ਕੈਨੇਡਾ ਦੇ ਵਿੱਚ ਇੱਕ ਇਮੋਸ਼ਨ, ਐਂਟੀ ਇਮੀਗ੍ਰੇਸ਼ਨ ਇਮੋਸ਼ਨ ਆ, ਉਹ ਅਮਰੀਕਾ ਦੇ ਵਿੱਚ ਵੀ ਹੈਗਾ, ਕੈਨੇਡਾ ਦੇ ਵਿੱਚ ਵੀ ਓਨਾ ਹੀ ਸਟਰੋਂਗ ਹੈ। ਉਹ ਲੋਕਾਂ ਨੂੰ ਇਹ ਸਿਗਨਲ ਦੇਣ ਲਈ ਵੀ ਜਿਹੜੀ ਕੈਨੇਡਾ ਦੀ ਸਰਕਾਰ ਆ ਉਹ ਇਮੀਗ੍ਰੇਸ਼ਨ ਮਸਲਿਆਂ ਤੇ ਸੀਰੀਅਸ ਹੈ। ਹੁਣ ਪਾਬੰਦੀਆਂ ਲਾਈਆਂ ਜਾ ਰਹੀਆਂ। ਉਹ ਪਾਬੰਦੀਆਂ ਦੇ ਵਿੱਚ ਕੁਝ ਐਕਚੁਅਲ ਪਾਬੰਦੀਆਂ ਨੇ, ਕੁਝ ਵੈਸੇ ਰਿਫਾਰਮ ਨੇ। ਜਿਹੜੇ ਵੀਜ਼ੇ, ਸਕਿਲਡ ਵੀਜ਼ੇ ਰੱਖਣੇ, ਕਈ ਵਾਰੀ ਡਾਇਰੈਕਟਲੀ ਚੀਜ਼ਾਂ ਰੁਕਣੀਆਂ ਸੌਖੀ ਨਹੀਂ ਹੁੰਦੀਆਂ। ਸੋ ਉਹਨਾਂ ਨੇ ਕੀ ਕੀਤਾ ਹੋਇਆ ਵੀ ਹੁਣ ਜਿਹੜੀ ਵਰਕ ਪਰਮਿਟ ਦੀ ਐਪਲੀਕੇਸ਼ਨ ਉਹ ਬਹੁਤ ਲੰਬੀ ਕਰਤੀ ਹੈ, ਜਾਂ ਜਿਹੜਾ ਵਿਜ਼ਟਰ ਵੀਜ਼ੇ ਦੀ ਐਪਲੀਕੇਸ਼ਨ ਉਹ 6-6 8-8 ਮਹੀਨੇ ਵਿਜ਼ਟਰ ਵੀਜ਼ਾ ਨਹੀਂ ਆ ਰਿਹਾ, ਜਾਂ ਵਰਕ ਪਰਮਿਟ ਜਿਹੜੇ ਈਵਨ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ, ਜਿਹੜਾ ਕਿ ਜਦੋਂ ਕਿਸੇ ਦੀ ਪੜ੍ਹਾਈ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਜੇ ਸਾਲ ਦੀ ਪੜ੍ਹਾਈ ਹੈ ਤਾਂ ਉਹਨੂੰ ਸਾਲ ਦਾ ਵਰਕ ਪਰਮਿਟ ਮਿਲਦਾ। ਜੇ ਕਿਸੇ ਦੀ 3 ਸਾਲ ਜਾਂ 2 ਸਾਲ ਦੀ ਪੜ੍ਹਾਈ ਹੈ ਤਾਂ ਉਹਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ, ਜਿਹਦੇ ਵਿੱਚ ਉਹ ਜੇ ਸਕਿਲਡ ਕੰਮ ਕਰਕੇ ਉਹਦੇ ਪੱਕੇ ਹੋਣ ਦਾ ਇੱਕ ਰਾਹ ਹੁੰਦਾ। ਸੋ ਜਿਹੜਾ ਇਹ ਰਿਸਟ੍ਰਿਕਸ਼ਨ ਆਈ ਹੈ, ਇਹ ਜਿਹੜੇ ਓਪਨ ਵਰਕ ਪਰਮਿਟਸ ਦੇ ਉੱਤੇ ਆਈ ਹੈ। ਸੋ ਜਦੋਂ ਵੀਜ਼ੇ ਕੈਨੇਡਾ ਨੇ ਪੂਰੇ ਖੋਲੇ ਤੇ ਉਹਦੇ ਵਿੱਚ ਜਿਹੜਾ ਉਹਦਾ ਸਭ ਤੋਂ ਇੱਕ ਵੱਡਾ ਲੂਪ ਹੋਲ ਇਹ ਸੀਗਾ ਵੀ ਜੇ ਕੋਈ ਸਟੂਡੈਂਟ ਆਇਆ, ਉਹਦਾ ਜਿਹੜਾ ਸਪਾਊਸ ਹੈ, ਉਹਦੀ ਘਰ ਵਾਲੀ ਜਾਂ ਘਰ ਵਾਲਾ, ਉਹਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਸੀਗਾ, ਚਾਹੇ ਉਹਦੀ ਕੋਈ ਵੀ ਪੜ੍ਹਾਈ ਹੋਵੇ ਬੰਦੇ ਦੀ। ਬੰਦਾ ਸਟੂਡੈਂਟ ਵੀਜ਼ੇ ਤੇ ਆ ਗਿਆ, ਉਹਦਾ ਜਿਹੜਾ ਸਪਾਊਸ ਹੈ ਉਹ ਓਪਨ ਵਰਕ ਪਰਮਿਟ ਤੇ ਇੱਥੇ ਆ ਜਾਂਦਾ ਸੀਗਾ। ਉਹ ਕਿਸੇ ਵੀ ਜਗ੍ਹਾ ਤੇ ਕੰਮ ਕਰ ਸਕਦਾ ਸੀਗਾ, ਜਿਹਦੇ ਕਰਕੇ ਜਿਹੜਾ ਆਪਾਂ ਪੰਜਾਬ ਦੇ ਵਿੱਚ ਜਿਹੜਾ ਮਾੜਾ ਰੁਝਾਨ ਚੱਲਿਆ ਵੀ ਯਾਰ ਸਾਨੂੰ ਆਈਲੈਟਸ ਵਾਲੀ ਕੁੜੀ ਚਾਹੀਦੀ ਹੈ ਜਾਂ ਸਾਨੂੰ ਆਈਲੈਟਸ ਵਾਲਾ ਮੁੰਡਾ ਚਾਹੀਦਾ, ਖਰਚਾ ਮੁੰਡੇ ਵਾਲੇ ਕਰਨਗੇ ਜਾਂ ਖਰਚਾ ਕੁੜੀ ਵਾਲੇ ਕਰਨਗੇ, ਤੇ ਜਿਹੜਾ ਸਪਾਊਸ ਆ ਉਹਨੂੰ ਲੈ ਕੇ ਆਉਂਦਾ ਸੀਗਾ। ਤੇ ਉਹਦੇ ਚ ਕੀ ਹੁੰਦਾ ਸੀਗਾ ਵੀ ਜਿਹੜਾ ਡਿਪੈਂਡੈਂਟ ਹੈ ਉਹਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਸੀਗਾ, ਚਾਹੇ ਕਿਸੇ ਦਾ ਸਾਲ ਵਾਲਾ ਕੋਰਸ ਹੈ, ਚਾਹੇ 2 ਸਾਲ ਵਾਲਾ ਕੋਰਸ ਹੈ, ਵੀ ਜਿਹਦੀ ਉਰੇ ਕੋਈ ਲੋੜ ਨਹੀਂ, ਕੋਈ ਮਾਨਤਾ ਨਹੀਂ ਗੀ, ਪਰ ਨਾਲ ਹੀ ਸਪਾਊਸ ਆ ਜਾਂਦਾ ਸੀਗਾ। ਦੋਨੇ ਜਾਣੇ ਆ ਕੇ, ਮੁੰਡਾ ਜਾਂ ਕੁੜੀ ਜਿਹੜਾ ਸਟੂਡੈਂਟ ਪਰਮਿਟ ਤੇ ਆਇਆ 20 ਘੰਟੇ ਕੰਮ ਕਰ ਸਕਦਾ ਸੀਗਾ, ਜਿਹੜਾ ਨਾਲ ਸਪਾਊਸ ਹੈ ਉਹਦਾ ਖੁੱਲਾ ਕੰਮ ਸੀ, ਉਹ ਚਾਹੇ 80 ਘੰਟੇ ਕਰੇ, 100 ਘੰਟੇ ਕਰੇ, ਜਿੱਥੇ ਮਰਜ਼ੀ ਕਰੇ, ਟਿਮ ਹਾਰਟਨ ਤੇ ਕਰੇ ਜਾਂ ਟਰੱਕ ਚਲਾਵੇ, ਕੋਈ ਪ੍ਰੋਬਲਮ ਨਹੀਂ ਸੀਗੀ। ਹੁਣ ਇਹਨਾਂ ਨੇ ਉਹਦੇ ਵਿੱਚ ਜਿਹੜੇ ਰਿਫਾਰਮ ਲੈ ਕੇ ਆਉਂਦੇ ਆ, ਸੋ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਵੀ ਜਿਹੜੀਆਂ ਅਨਸਕਿਲਡ ਜੌਬਾਂ, ਜਿਹੜੇ ਟੀਅਰ ਹੈ, ਉਹਨਾਂ ਨੂੰ ਟੀਅਰ 4 ਜਾਂ 5 ਵਾਲਾ ਵਰਕ ਪਰਮਿਟ ਕਹਿਤਾ। ਸੋ ਜੇ ਤੁਹਾਡੇ ਜਿਹੜੀ ਪਹਿਲੀ ਗੱਲ ਤਾਂ ਪਹਿਲਾਂ ਵੀਜ਼ੇ ਇਹਨਾਂ ਨੇ ਬੰਦ ਕਰਤੇ ਸੀਗੇ, ਜੇ ਤੁਹਾਡੀ ਪੜ੍ਹਾਈ ਹੈਗੀ ਆ ਉਹ ਲੋਅਰ ਸਕਿੱਲ ਵਾਲੀ ਹੈ, ਜਿਵੇਂ ਬਿਜ਼ਨਸ ਦਾ ਸਾਲ ਦਾ ਕੋਰਸ ਹੈ ਜਾਂ ਬਿਜ਼ਨਸ ਦਾ 2 ਸਾਲ ਦਾ ਕੋਰਸ ਹੈ, ਤੁਹਾਡੇ ਸਪਾਊਸ ਨੂੰ ਵੀਜ਼ਾ ਦੇਣਾ ਖਤਮ ਕਰਤਾ ਸੀ। ਇਹ ਪੁਰਾਣੀ ਖਬਰ ਹੈ, ਆਪਣੇ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਦੀ ਖਬਰ ਹੈ, ਤਾਂ ਕਰਕੇ ਇਹ ਕਦੇ ਕਵਰ ਨਹੀਂ ਹੋਈ। ਹੁਣ ਇਹਨਾਂ ਨੇ ਕੀ ਕੀਤਾ ਵੀ ਈਵਨ ਜਦੋਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜਿਹੜਾ ਬੰਦਾ ਉਹ ਵਰਕ ਪਰਮਿਟ ਤੇ ਚਲੇ ਗਿਆ, ਜਿਹੜਾ ਸਟੂਡੈਂਟ ਆ, ਸਟੂਡੈਂਟ ਨੂੰ ਵਰਕ ਪਰਮਿਟ ਮਿਲਦਾ, ਉਦੋਂ ਵੀ ਉਹਦੇ ਸਪਾਊਸ ਨੂੰ ਵਰਕ ਪਰਮਿਟ ਹੈ ਨਹੀਂ। ਠੀਕ ਹੈ। ਸੋ ਉਹ ਉਹਨਾਂ ਨੇ ਕੱਟ ਹੀ ਮਾਰਤੀ ਵੀ ਜੇ ਜਿਹੜੀ ਤੁਹਾਡੀ ਪੜ੍ਹਾਈ ਹੈ ਤੇ ਜਿਹੜਾ ਤੁਹਾਡਾ ਕੰਮ ਹੈ ਉਹ ਟੀਅਰ 4 ਜਾਂ ਟੀਅਰ 5 ਚ ਆ, ਵੀ ਤੁਸੀਂ ਟਿਮ ਹਾਰਟਨ ਤੇ ਹੀ ਕੰਮ ਕਰਨਾ, ਜਾਂ ਤੁਸੀਂ ਵਾਲਮਾਰਟ ਤੇ ਹੀ ਕੰਮ ਕਰਨਾ, ਜਾਂ ਤੁਸੀਂ ਟੈਕਸੀ ਚਲਾਉਣੀ ਹੈ, ਤੁਸੀਂ ਟਰੱਕ ਚਲਾਉਣਾ, ਕਹਿੰਦੇ ਵੀ ਉਹਦੇ ਵਿੱਚ ਤੁਹਾਡੇ ਸਪਾਊਸ ਨੂੰ ਵਰਕ ਪਰਮਿਟ ਮਿਲਣਾ। ਠੀਕ ਹੈ, ਵੀ ਤੁਸੀਂ ਆਪਣੀ ਪੜ੍ਹਾਈ ਕਰੋ, ਪੜ੍ਹੋ, ਜਿੰਨਾ ਕੁ ਤੁਸੀਂ ਕੰਮ ਕਰ ਸਕਦੇ ਹੋ ਕਰੋ। ਉਹ ਤੋਂ ਬਾਅਦ ਹੁਣ ਪੱਕੇ ਹੋਣ ਦੀ ਵੀ ਅੱਗੇ ਸਖਤਾਈ ਹੋ ਰਹੀ ਹੈ, ਤੁਹਾਨੂੰ ਨਹੀਂ ਮਿਲਣਾ। ਪਰ ਐਟ ਦ ਸੇਮ ਟਾਈਮ ਜਿੱਥੇ ਇਹ, ਕਿਉਂਕਿ ਸਾਡੀ ਕਮਿਊਨਿਟੀ ਨੂੰ ਜ਼ਿਆਦਾ ਪੜ੍ਹਨ ਦੀ ਆਦਤ ਨਹੀਂ ਹੈਗੀ, ਸੋ ਆਪਾਂ ਕਹਿੰਦੇ ਵੀ ਸਾਡੀ ਕਮਿਊਨਿਟੀ ਮਾੜੀ ਗੱਲ ਹੈ, ਪਰ ਮੈਂ ਇਹਦੇ ਚ ਇੱਕ ਪੋਜ਼ਿਟਿਵ ਦੇਖਦਾ ਵੀ ਉਹਦੇ ਚ ਚੰਗੀ ਗੱਲ ਕਿਵੇਂ ਹੈ, ਕਿਉਂਕਿ ਐਟ ਦਾ ਸੇਮ ਟਾਈਮ ਜਿਹੜੇ ਹਾਈਲੀ ਸਕਿਲਡ ਕੋਰਸਿਸ ਦੇ ਵਿੱਚ ਆਉਣਗੇ, ਜੇ ਕੋਈ ਬੱਚਾ ਇੱਥੇ ਮਾਸਟਰਸ ਕਰਨਾ ਆਉਂਦਾ, ਜੇ ਕੋਈ ਬੱਚਾ ਇੱਥੇ PhD ਕਰਨਾ ਆਉਂਦਾ, ਉਹਦੇ ਸਪਾਊਸ ਨੂੰ ਬਹੁਤ ਛੇਤੀ ਵਰਕ ਪਰਮਿਟ ਮਿਲੂਗਾ। ਜੇ ਉਹ ਸਟੂਡੈਂਟ ਆ ਰਿਹਾ, ਕੋਈ ਬੰਦਾ ਇੱਥੇ ਮਾਸਟਰਸ ਕਰਨ ਆ ਰਿਹਾ, STEM ਦੀ ਪੜ੍ਹਾਈ ਕਰਨ ਆ ਰਿਹਾ, ਜਿਹਦੇ ਵਿੱਚ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਮੈਥਮੈਟਿਕਸ ਹੈ, ਜੇ ਬੱਚਾ ਉਹ ਵਾਲੀ ਪੜ੍ਹਾਈ ਕਰਨ ਆ ਰਿਹਾ ਤੇ ਉਹਦੇ ਸਪਾਊਸ ਨੂੰ ਰਾਈਟ ਵੇ ਵਰਕ ਪਰਮਿਟ ਮਿਲੂਗਾ। ਉਸ ਤੋਂ ਬਾਅਦ ਜਦੋਂ ਉਹ ਗ੍ਰੈਜੂਏਟ ਵੀ ਹੋ ਜਾਂਦਾ, ਉਸ ਤੋਂ ਬਾਅਦ ਜਿਹੜਾ ਉਹ ਵਰਕ ਪਰਮਿਟ ਜਾਰੀ ਰਹੂਗਾ, ਜਾਂ ਕਿਸੇ ਦਾ ਹੁਣ ਗ੍ਰੈਜੂਏਸ਼ਨ ਤੋਂ ਬਾਅਦ ਵਿਆਹ ਹੋਇਆ, ਸੋ ਉਹਨਾਂ ਲਈ ਕਹਿੰਦੇ ਵੀ ਇਹਨਾਂ ਨੇ ਟਾਈਮ ਲਾਈਨ ਹੈ ਵਰਕ ਪਰਮਿਟ ਦੀ ਉਹ ਘਟਾਤੀ ਹੈ, ਉਹਨਾਂ ਨੂੰ ਇਹਨਾਂ ਨੇ ਟੀਅਰ 1 ਦੇ ਵਿੱਚ ਰੱਖਿਆ। ਸੋ ਐਕਚੁਅਲ ਚ ਟੀਅਰ 1 ਦੇ ਵਿੱਚ ਤਾਂ ਜੇ ਕੋਈ ਵਿਆਹ ਕਰਾ ਕੇ ਆਇਆ, ਵੀ ਕੋਈ ਕੈਨੇਡੀਅਨ ਬੰਦਾ ਪੱਕਾ, ਉਹ ਪੰਜਾਬ ਗਿਆ ਤੇ ਵਿਆਹ ਕਰਾ ਕੇ ਆਇਆ, ਉਸ ਤੋਂ ਬਾਅਦ ਉਹਦੀ ਸਪਾਊਸ ਦੀ ਜਿਹੜੀ PR ਦੀ ਫਾਈਲ ਨੂੰ ਮੰਨ ਲਓ 10-12 ਮਹੀਨੇ ਲੱਗਣੇ ਆ, ਉਹਦੇ ਵਿੱਚ ਉਹ ਇਨ ਦਾ ਮੀਨ ਟਾਈਮ ਉਹ ਵਰਕ ਪਰਮਿਟ ਫਾਈਲ ਕਰ ਸਕਦੇ ਆ। ਉਹ ਤੇਜ਼ ਕਰਤਾ, ਪਰ ਐਟ ਦਾ ਸੇਮ ਟਾਈਮ ਜੇ ਕੋਈ ਸਟੂਡੈਂਟ ਵੀ ਹੈਗਾ ਜਿਹਦੀ ਪੜ੍ਹਾਈ ਵਧੀਆ, ਉਹ ਛੇਤੀ ਵਰਕ ਪਰਮਿਟ ਲੈ ਸਕਦਾ। ਸੋ ਇਹਦੇ ਵਿੱਚ ਜਿਹੜੀ ਭਾਈਚਾਰੇ ਲਈ, ਕਮਿਊਨਿਟੀ ਲਈ ਜ਼ਰੂਰੀ ਗੱਲ ਹੈ, ਜਿਹੜੀ ਹਮੇਸ਼ਾ ਤੋਂ ਹੀ ਏਦਾਂ ਹੋਣੀ ਚਾਹੀਦੀ ਸੀਗੀ, ਕਿ ਅਸੀਂ 12ਵੀਂ ਤੋਂ ਬਾਅਦ ਪੰਜਾਬ ਦੇ ਵਿੱਚ
ਪ੍ਰੋਫੈਸ਼ਨਲ ਕੋਰਸਿਸ ਕਰੀਏ, ਜੋ ਹੂੰ। ਅਸੀਂ ਪਹਿਲਾਂ ਕਰਦੇ ਹੁੰਦੇ ਸੀਗੇ 2010-12 ਤੱਕ ਇਹ ਰੁਝਾਨ ਸੀ ਵੀ 11ਵੀਂ 12ਵੀਂ ਚ ਬੰਦੇ ਫਿਜ਼ਿਕਸ, ਕੈਮਿਸਟਰੀ, ਮੈਥ ਤੇ ਪੂਰਾ ਸਹੀ ਜ਼ੋਰ ਦਿੰਦੇ ਹੁੰਦੇ ਸੀਗੇ। ਹੂੰ। ਆਈਲੈਟਸ ਦਾ ਐਡਾ ਫੋਕਸ ਨਹੀਂ ਸੀਗਾ। ਇੰਜੀਨੀਅਰਿੰਗ ਦੇ ਵਿੱਚ ਸਾਡੇ ਬੱਚੇ ਜਾਂਦੇ ਸੀਗੇ, ਡਾਕਟਰੀ ਦੇ ਵਿੱਚ +1 ਸਾਡੇ ਤੋਂ ਹੀ ਬੱਚੇ ਸ਼ੁਰੂ ਹੋ ਜਾਂਦੇ ਜਾਂਦਾ ਸੀ ਸਾਰਾ ਕੁਝ। ਹਨਾ, ਤੇ ਬਹੁਤ ਮਿਹਨਤ ਕਰਨੀ ਪੈਂਦੀ ਸੀਗੀ। ਉਸ ਤੋਂ ਬਾਅਦ 10-11 ਤੋਂ ਬਾਅਦ ਇੱਕ ਰੁਝਾਨ ਚੱਲਿਆ ਵੀ 11ਵੀਂ 12ਵੀਂ ਫਿਜ਼ਿਕਸ, ਕੈਮਿਸਟਰੀ, ਮੈਥ ਅਸੀਂ ਛੱਡ ਹੀ ਦਿੱਤੀ। ਚੱਕ ਦਿਓ ਹਾਂ। ਸਿੰਪਲੀ ਅਸੀਂ ਆਈਲੈਟਸ ਤੇ ਜ਼ੋਰ ਦੇਣ ਲੱਗ ਗਏ। ਬਸ ਗੱਲ ਕੀ ਸੀ ਵੀ ਆਈਲੈਟਸ ਕਰਨੀ ਹੈ, ਕੈਨੇਡਾ ਜਾਣਾ, ਆਈਲੈਟਸ ਕਰਨੀ ਹੈ, ਕੈਨੇਡਾ ਜਾਣਾ, ਜਿਹਦਾ ਨੋ ਡਾਊਟ ਫਾਈਨੈਂਸ਼ੀਅਲ ਤੌਰ ਤੇ ਪੰਜਾਬ ਨੂੰ ਫਾਇਦਾ ਹੋਇਆ ਕਰਕੇ ਉਹ ਹੋ ਗਏ। ਬਹੁਤ ਪਰ ਉਹ ਜ਼ਿਆਦਾ ਇੱਕ ਸਮੇਂ ਤੱਕ ਹੀ ਉਹ ਚੱਲਣੇ ਸੀ ਤੇ ਹੁਣ ਉਹ ਸਮਾਂ ਖਤਮ ਹੋ ਗਿਆ। ਹੂੰ। ਸੋ ਉਹਦੇ ਵਿੱਚ ਹੁਣ ਗੱਲ ਇਹ ਹੈ ਵੀ ਦੁਬਾਰਾ ਪੰਜਾਬ ਦੇ ਵਿੱਚ ਜਿਹੜੀਆਂ ਇੰਜੀਨੀਅਰਿੰਗ ਕਾਲਜਿਸ ਦੇ ਵਿੱਚ ਐਡਮਿਸ਼ਨ ਸ਼ੁਰੂ ਹੋਈਆਂ, ਜਿਹੜੀਆਂ ਮੈਡੀਕਲ ਕਾਲਜਿਸ ਦੇ ਵਿੱਚ ਐਡਮਿਸ਼ਨ ਸ਼ੁਰੂ ਹੋਈਆਂ, ਹੋਪਫੁਲੀ ਜਿਹੜੇ ਸਾਡੇ ਹੁਸ਼ਿਆਰ ਬੱਚੇ ਹੈ ਉਹ ਆਰਟਸ ਦੇ ਕੋਰਸਿਸ ਲੈਣ ਲੱਗਣ, ਕਿਉਂਕਿ ਪਹਿਲਾਂ ਇਹ ਹੁੰਦਾ ਸੀਗਾ ਜਿਹੜੇ ਹੁਸ਼ਿਆਰ ਸੀਗੇ ਉਹ ਸਿਰਫ ਉਹ ਲੈ ਲੈਂਦੇ ਸੀਗੇ ਨਾਨ ਮੈਡੀਕਲ ਨਾਨ ਮੈਡੀਕਲ ਮੈਡੀਕਲ, ਹਨਾ ਵੀ ਬਸ। ਆਪਾਂ ਸਾਡੇ ਲਾਇਰ ਲੱਗਣ, IAS ਆਫਿਸਰ ਲੱਗਣ, IPS ਆਫਿਸਰ ਲੱਗਣ, ਜਿਹੜੇ ਵੀ ਜਿਵੇਂ ਵੀ ਤਰੀਕੇ ਨਾਲ ਉੱਥੇ ਕੰਮ ਕੀਤਾ ਜਾ ਸਕਦਾ ਉਹ ਕਰਕੇ, ਤੇ ਫਿਰ ਉਹਦੇ ਵਿੱਚ ਜਿਹੜੇ ਬੱਚੇ ਬਾਹਰ ਆਉਣਾ ਚਾਹੁੰਦੇ ਨੇ ਉਹ ਪੜ੍ਹਨ ਆਉਣ। ਹੂੰ। ਇਹ ਨਹੀਂ ਹੈਗਾ ਵੀ ਮੈਂ ਸਿਰਫ ਪੱਕਾ ਹੋਣ ਆਉਣਾ। ਹੂੰ, ਉਹਦੇ ਹੂੰ, ਵਿੱਚ ਕੋਈ ਮਾਸ ਦੇ ਵਿੱਚ ਠੀਕ ਹੈ, ਥੋੜੇ ਬੰਦੇ ਉਸ ਤਰੀਕੇ ਨਾਲ ਆ ਜਾਣ ਠੀਕ ਹੈ, ਪਰ ਜਦੋਂ ਬਹੁਤ ਜ਼ਿਆਦਾ ਬਹੁਤਾਤ ਦੇ ਵਿੱਚ ਉਹ ਚੀਜ਼ ਹੋ ਜਾਂਦੀ ਹੈ, ਉਹਦੇ ਜਿਹੜੇ ਸਿੱਟੇ ਆ ਉਹ ਅਸੀਂ ਦੇਖ ਰਹੇ ਹਾਂ ਤੇ ਭੁਗਤ ਰਹੇ ਹਾਂ। ਨਹੀਂ ਬਿਲਕੁਲ ਇਹ ਤਾਂ ਵਾਜਬ ਗੱਲ ਆ ਵੀ ਦੇਖੋ ਅਸੀਂ ਬਾਹਰ ਆਉਣ ਦਾ ਤਾਂ ਵਿਰੋਧ ਨਹੀਂ ਕਰਦੇ। ਕਿਸੇ ਪਾਸੇ ਪ੍ਰਵਾਸ ਕਰਨਾ ਉਹ ਤਾਂ ਇੱਕ ਬੰਦੇ ਦਾ ਨਿੱਜੀ ਫੈਸਲਾ ਹੈ। ਜੀ ਪਰ ਇਹ ਜਿਹੜਾ ਤੁਸੀਂ 11ਵੀਂ 12ਵੀਂ ਵਾਲਾ ਜਿਹੜੀ ਗੱਲ ਕਹੀ ਹੈ ਨਾ ਗੁਰਜਸਪਾਲ ਸਿੰਘ ਜੀ, ਇਹ ਬਹੁਤ ਵੈਲਿਡ ਹੈ, ਕਿਉਂਕਿ ਆਪਾਂ ਦੇਖਿਆ ਅਲੜ ਉਮਰ ਦੇ ਵਿੱਚ ਕਈ ਜਿਹੜੇ ਬੱਚੀਆਂ ਆਏ ਨੇ ਉਹ ਇੱਧਰ ਆ ਕੇ ਫਿਰ ਉਹ ਪ੍ਰੈਸ਼ਰ ਨਹੀਂ ਸਹਿਣ ਕਰ ਸਕੇ। ਜੀ ਇਸ ਚੀਜ਼ ਦਾ ਇੱਕ ਦੁਖਾਂਤਕ ਪਹਿਲੂ ਇਹ ਹੈ ਵੀ ਬਾਅਦ ਦੇ ਵਿੱਚ ਉਹਨਾਂ ਨੇ ਸੁਸਾਈਡ ਵਾਲੇ ਰਾਹ ਅਖਤਿਆਰ ਕੀਤੇ ਜਾਂ ਉਹਨਾਂ ਨੇ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਵੀ ਆਪਣੀ ਜਿਹੜੀ ਐਂਟਰੀ ਉਹ ਮਾਰ ਲਈ। ਦੋਨੇ ਰਾਹ ਹੀ ਮਾੜੇ ਨੇ, ਆਪਾਂ ਇਹ ਨਹੀਂ ਕਹਿੰਦੇ ਜੀ ਕਿਸੇ ਚੀਜ਼ ਦਾ ਚਲੇ ਜਾਣਾ ਭਾਵੇਂ ਆਪਣੇ ਜੀ ਆਪ ਨੂੰ ਮਾਰ ਲਿਆ, ਉਹ ਕਿਹੜਾ ਕਤਲ ਨਹੀਂ ਹੈ, ਉਹ ਕਿਹੜਾ ਖੁਦਕੁਸ਼ੀ ਨਹੀਂ ਹੈ, ਜੀ ਉਹ ਵੀ ਗਲਤ ਆ। ਤੇ ਜੇ ਕੋਈ ਨਸ਼ਾ ਦਾ ਜਾਂ ਕੋਈ ਹੋਰ ਕਿਸੇ ਗੈਰ ਕਾਨੂੰਨੀ ਰਾਹ ਦੇ ਵਿੱਚ ਪੈਂਦਾ ਤਾਂ ਉਹਦਾ ਵੀ ਅੰਜਾਮ ਆਪਾਂ ਨੂੰ ਪਤਾ ਹੀ ਹੈ, ਜੇਲ੍ਹ ਆ ਜਾਂ ਫਿਰ ਉਹਦਾ ਅੰਜਾਮ ਮੌਤ ਹੈ। ਸੋ ਇਹ ਬਹੁਤ ਜ਼ਰੂਰੀ ਸੀਗਾ। ਮੈਚੋਰਿਟੀ ਦੇ ਵਿੱਚ ਜਦੋਂ ਤੁਸੀਂ ਕਿਤੇ ਜਾਂਦੇ ਤਾਂ ਤੁਸੀਂ ਤਬਦੀਲੀਆਂ ਨੂੰ, ਚੇਂਜਸ ਨੂੰ, ਉੱਥੇ ਚੁਣੌਤੀਆਂ ਨੂੰ ਜ਼ਿਆਦਾ ਤਰੀਕੇ ਦੇ ਨਾਲ, ਵਧੀਆ ਤਰੀਕੇ ਨਾਲ ਸਿੱਝ ਜਾਂਦੇ ਆ। ਸੋ ਇਹ ਕਈ ਪ੍ਰਵਾਸ ਸ਼ੁਰੂ ਦੇ ਵਿੱਚ 10-12 ਦੇ ਵਿੱਚ ਹੋਣਾ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਸ਼ੁਰੂ ਹੋਇਆ, ਪਰ ਬਾਅਦ ਦੇ ਵਿੱਚ ਆਪਾਂ 16-17 ਦੇ ਵਿੱਚ 18 ਦੇ ਵਿੱਚ ਆ ਕੇ ਆਪਾਂ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਜ਼ਿਆਦਾ ਜ਼ਿਆਦਾ ਮੇਰੇ ਜੀ ਜੀ। ਜਿਹੜਾ ਇੱਕ ਕੱਚੀ ਉਮਰ ਹੁੰਦੀ ਨਾ, ਕੱਚੀ ਉਮਰ ਦਾ ਵੀ ਉਹਦੇ ਵਿੱਚ ਆਪਾਂ ਬੱਚਿਆਂ ਨੂੰ ਵੀ ਦੋਸ਼ ਨਹੀਂ ਦੇ ਸਕਦੇ ਪ੍ਰਵੀਨ ਜੀ। ਜੇ ਹੁਣ ਮੈਂ ਕਹਿ ਦਵਾਂ ਵੀ ਮੈਂ ਉਰੇ ਰੇਡੀਓ ਤੇ ਬਹਿ ਕੇ ਐਵੇਂ ਚੰਗਾ ਬਣੀ ਜਾਂਦਾ ਵੀ ਯਾਰ ਅਸੀਂ ਤਾਂ ਪਤਾ ਨਹੀਂ ਕਿੰਨੇ ਜਿਹੜਾ 18-19 ਸਾਲ ਦੀ ਉਮਰ ਹੈ, ਹਰ ਇੱਕ ਦੇ ਖੰਭ ਆਉਂਦੇ ਆ, ਹਰ ਇੱਕ ਦਾ ਉੱਡਣ ਨੂੰ ਜੀ ਕਰਦਾ, ਠੀਕ ਹੈ ਨਾ। ਉਸ ਉਮਰ ਦੇ ਵਿੱਚ ਜਿਹੜਾ ਕੈਨੇਡਾ ਹੈ ਉਹ ਓਪਰਚੁਨਿਟੀ ਵੀ ਬਹੁਤ ਹੁੰਦਾ ਵੀ ਖੰਭ ਉਡਾਓ, ਤੁਸੀਂ ਖਿਲਰੋ, ਹਨਾ। ਪਰ ਐਟ ਦਾ ਸੇਮ ਟਾਈਮ ਕੈਨੇਡਾ, ਅਮਰੀਕਾ ਸਟ੍ਰੈਸ ਵੀ ਬਹੁਤ ਦਿੰਦੇ ਨੇ, ਬਹੁਤ ਜ਼ਿਆਦਾ ਠੀਕ ਹੈ ਨਾ। ਸੋ ਉਹ ਹੁਣ ਜਿਹਦੇ ਕੋਲ ਤਾਂ ਪਰਿਵਾਰ ਹੈ, ਕੋਈ ਸਾਂਭਣ ਵਾਲਾ, ਜਾਂ ਜਿਹਦਾ ਫਰੈਂਡ ਸਰਕਲ, ਕੋਈ ਯਾਰ ਦੋਸਤ ਉਦਾਂ ਦੇ ਮਿਲ ਗਏ ਵੀ ਉਹ ਚੰਗੇ ਰਾਹ ਪੈ ਗਿਆ, ਠੀਕ ਆ, ਉਹ ਐਸਟੈਬਲਿਸ਼ ਹੋ ਗਏ। ਜਿਹੜੇ ਬੱਚੇ ਮੈਂ ਜਾਣਦਾ ਜਿਹੜੇ 12ਵੀਂ ਚ ਆਏ ਆ, ਜਿਨ੍ਹਾਂ ਨੇ ਬਹੁਤ ਮਿਹਨਤਾਂ ਕੀਤੀਆਂ ਔਰ ਆਪਣੇ ਕੰਮਕਾਰ ਐਸਟੈਬਲਿਸ਼ ਕੀਤੇ, ਉਹ ਬਹੁਤ ਹੈਗੇ ਆ। ਪਰ ਦੂਜੇ ਪਾਸੇ ਦੂਜੇ ਵੀ ਹੈਗੇ ਆ ਵੀ ਜਿਨ੍ਹਾਂ ਨੂੰ ਨਾ ਕੋਈ ਸਾਂਭਣ ਵਾਲਾ ਹੈ, ਜਿਨ੍ਹਾਂ ਨੂੰ ਕੋਈ ਉਵੇਂ ਦੀ ਬੈਕਗ੍ਰਾਉਂਡ ਹੈ ਨਹੀਂ, ਕਿ ਪਿੱਛੋਂ ਵੀ ਕਰਜ਼ੇ ਚੱਕ ਕੇ ਆਏ ਆ। ਉਹ ਜਿਹੜਾ ਪ੍ਰੈਸ਼ਰ ਆ ਉਹਦਾ ਬਹੁਤ ਜ਼ਿਆਦਾ ਹੋਇਆ। ਜਦ ਕਿ ਜੇ ਕੋਈ ਬੰਦਾ ਉੱਥੇ ਆਪਣੀ ਬੈਚਲਰਸ ਦੀ ਪੜ੍ਹਾਈ ਪੂਰੀ ਕਰਕੇ ਆਉਂਦਾ, ਉਹ ਪੱਕੇ ਪੈਰੀਂ ਆਉਂਦਾ, ਠੀਕ ਹੈ ਨਾ। ਉਹ ਇੱਕ ਤਾਂ ਉਹ ਮੈਚੁਰਿਟੀ ਹੋ ਚੁੱਕੀ ਹੁੰਦੀ ਹੈ, ਉਸ ਤਰੀਕੇ ਦਾ ਪ੍ਰੈਸ਼ਰ ਨਹੀਂ ਹੁੰਦਾ। ਇੱਕ ਦੂਜੀ ਗੱਲ ਇਹ ਵੀ ਹੈ ਨਾ ਵੀ ਜਿਹੜਾ ਬੰਦਾ ਘਰੋਂ ਬਾਹਰ ਪਹਿਲਾਂ ਨਿਕਲੇ ਨਹੀਂ ਤੇ ਸਿੱਧਾ ਕੈਨੇਡਾ ਆ ਗਿਆ, ਉਹਦੇ ਲਈ ਤਾਂ ਉਹ ਚੀਜ਼ਾਂ ਬਹੁਤ ਨਵੀਆਂ ਨੇ। ਕਈ ਬੰਦੇ ਆਪਾਂ ਉੱਥੇ ਵੀ ਦੇਖਿਆ ਜਿਹੜੇ ਬੰਦੇ ਵਕਤ ਜਾਲਦੇ ਨੇ, ਜਿਹੜੇ ਬੰਦੇ ਘਰਾਂ ਤੋਂ ਬਾਹਰ ਰਹਿੰਦੇ ਨੇ, ਉਹਨਾਂ ਨੂੰ ਪਤਾ ਵੀ ਤੱਤੀਆਂ ਰੋਟੀਆਂ, ਗਰਮ ਰੋਟੀਆਂ ਹਰੇਕ ਥਾਂ ਨਹੀਂ ਮਿਲਣੀਆਂ, ਰੋਟੀ ਤੋਂ ਬਿਨਾਂ ਵੀ ਸੌਣਾ ਪੈਂਦਾ। ਸੋ ਜੇ ਤਾਂ ਉਹ ਦੁਨੀਆ ਘੁੰਮੀ ਹੈ, ਜੇ ਤਾਂ ਉਹ ਸਾਰਾ ਐਕਸਪੀਰੀਅੰਸ ਕੀਤੇ ਹੋਏ ਨੇ, ਫਿਰ ਤਾਂ ਕੋਈ ਚੱਕਰ ਨਹੀਂਗਾ। ਪਰ ਜਦੋਂ ਬੰਦਾ ਘਰ ਤੋਂ ਸਿੱਧਾ ਬੈਗ ਚੱਕ ਕੇ ਕੈਨੇਡਾ ਆਉਂਦਾ ਤਾਂ ਉਹਦੇ ਲਈ ਬਹੁਤ ਮੁਸ਼ਕਿਲ ਹਾਲਾਤ ਕਈ ਵਾਰੀ ਬਣ ਜਾਂਦੇ ਨੇ, ਅਨਐਕਸਪੈਕਟਡ ਚੀਜ਼ਾਂ ਕਈ ਵਾਪਰ ਜਾਂਦੀਆਂ ਨੇ।